वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम च आप सब दर्शकों का स्वागत करदा। व्यूअर्स, भारत के प्रधानमंत्री नरेंद्र मोदी ने अपनी 15 अगस्त की स्पीच विच पाकिस्तान के बलोचिस्तान खिते विचले टकराव का जिक्र किया सी। जिक्रयोग है कि कश्मीर विच बुरहान वानी की मौत तो बाद उठी लोक लहर नूं मुख रखदिआं पाकिस्तान अते भारत विचाले तणाव वधिया है। पाकिस्तान वालों कश्मीर की आज़ादी तहरीक की सपोर्ट की जा रही है अते भारत वालों कश्मीर विचली हिंसा पिछे पाकिस्तान का हथ दस्या जा रहा है। इस सब के चलदिआं नरेंद्र मोदी वालों बलोचिस्तान का जिक्र करना की मायने रखता है अते सियासी तौर पर नरेंद्र मोदी ने की सिग्नल दिता है। नरेंद्र मोदी वालों पाकिस्तान खिलाफ खोलिया गया ये नवा लाइन ऑफ एक्शन साउथ एशिया के खिते विच की बदलाव लिया सकता है। अज की गलबात विच असीं इन्हां पहलुआं बारे घोखण की कोशिश करांगे। टोरंटो तो मीडिया परसनैलिटी सरदार हरप्रीत सिंह जी अज साडे नाल गैसट होणगे। आओ उन्हां नाल मिल के अज की विचार चर्चा की शुरुआत करदे हां। हाँ जी हरप्रीत सिंह जी, वाहिगुरू जी का खालसा वाहिगुरू जी की फतेह। हाँ जी वीर जी, टीवी 84 ਦੇ ਸਮੂਹ ਸਰੋਤੇ और ਸਮੂਹ ਜਿਹੜੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हरप्रीत सिंह जी, ਜਿਹੜਾ ਅੱਜ ਦਾ ਮੇਨ ਇਸ਼ੂ ਹੈਗਾ ਵੀ ਨਰਿੰਦਰ ਮੋਦੀ ਨੇ ਜਿਹੜੀ ਆਪਣੀ 15 ਅਗਸਤ ਦੀ ਉਹਨਾਂ ਦੀ ਸਪੀਚ ਹੈਗੀ ਹੈ ਉਹਦੇ ਵਿੱਚ ਪਾਕਿਸਤਾਨ ਦੇ ਹਵਾਲੇ ਨਾਲ ਬਲੋਚਿਸਤਾਨ ਦਾ ਗਿਲਗਿਸਤਾਨ ਦਾ ਉਹਨਾਂ ਦਾ ਬਹੁਤ ਜ਼ਿਕਰ ਕੀਤਾ ਹੈਗਾ। ਉਸ ਹਵਾਲੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਨੇ ਇਹ ਕਿਉਂ ਕੀਤਾ ਤੇ ਉਹ ਕੀ ਮੈਸੇਜ ਕੀ ਦੇਣਾ ਚਾਹੁੰਦੇ ਸੀ ਇਸ ਹਵਾਲੇ ਨਾਲ? ਵੀਰ ਜੀ, ਹਵਾਲਾ ਤਾਂ ਇਹ ਆ ਵੀ ਜਦੋਂ ਕਹਿੰਦੇ ਦੀਵੇ ਦੇ ਵਿੱਚ ਤੇਲ ਮੁੱਕਣ ਵਾਲਾ ਹੁੰਦਾ ਤੇ ਉਹ ਫੜਫੜਾਉਂਦਾ ਜੀ। ਔਰ ਜਿਹੜਾ ਹਿੰਦੁਸਤਾਨੀਆਂ ਦੀ ਇਹ ਫਿਤਰਤ ਰਹੀ ਆ, ਭਾਵੇਂ ਉਹ ਤੁਸੀਂ ਆਜ਼ਾਦੀ ਤੋਂ ਇਹਨਾਂ ਦੀ ਆਜ਼ਾਦੀ ਤੋਂ ਬਾਅਦ, ਕਿਉਂਕਿ ਮੂੰਹ ਦੇ ਵਿੱਚ ਹੁਣ ਇਹ ਆਜ਼ਾਦੀ ਚੜਿਆ ਹੀ ਪਿਆ ਤੇ ਇਸੇ ਤਰੀਕੇ ਨਾਲ ਰਿਹਾ ਨਹੀਂ ਇਹ ਗੱਲ ਜੀ। ਤੇ ਇਹਨਾਂ ਦੀ ਆਜ਼ਾਦੀ ਤੋਂ ਬਾਅਦ ਜੇ ਤੁਸੀਂ ਇਹ ਦੇਖਦੇ ਹੋ ਕਿ 1971 ਦੇ ਵਿੱਚ ਜਿਹੜੀ ਲੜਾਈ ਇਹ ਕਰਦੇ ਨੇ, ਪੰਗਾ ਪਾਉਂਦੇ ਨੇ ਪਾਕਿਸਤਾਨ ਨੂੰ ਤੋੜਨ ਦਾ, ਉਹ ਇਹਨਾਂ ਦੇ ਲਈ ਕੋਈ ਜਾਇਜ਼ ਨਹੀਂ ਸੀ। ਜੇ ਅੱਜ ਉਹ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਜਿਹੜਾ ਹੈਗਾ ਆ ਉਹ ਭਾਰਤ ਦੇ ਕੰਟਰੋਲ ਦੇ ਵਿੱਚ ਜਿਹੜਾ ਕਸ਼ਮੀਰ ਆ ਉਹਦੇ ਜਾ ਕੇ ਪੰਗੇ ਲੈ ਰਿਹਾ, ਇਹ ਪੰਜਾਬੀ ਦੇ ਵਿੱਚ ਇਹ ਪੰਗੇ ਸ਼ਬਦ ਉਹਦੇ 'ਚ ਆਉਣਾ। ਤੇ ਫਿਰ ਸ਼ੁਰੂਆਤ ਕਿਹਨਾਂ ਨੇ ਕੀਤੀ ਸੀ? ਸ਼ੁਰੂਆਤ ਇਹਨਾਂ ਦੀ ਕੀਤੀ ਸੀ ਹਿੰਦੁਸਤਾਨੀਆਂ ਨੇ। ਜਦੋਂ 1971 ਦੇ ਵਿੱਚ ਜਾ ਕੇ ਮੁਕਤੀ ਪਾਣੀ, ਉਹ ਕਿਹਨਾਂ ਨੇ ਆਰਗੇਨਾਈਜ਼ ਕੀਤੀ ਸੀ? ਇਹਨਾਂ ਨੇ ਕੀਤੀ ਸੀ ਜੀ। ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਕਿਹਨੇ ਤੜਵਾਇਆ ਸੀ? ਉਹ ਇਹਨਾਂ ਨੇ ਤੜਵਾਇਆ ਸੀ। ਹੁਣ ਕੀ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਰਿਪਲ ਇਫੈਕਟ ਨਾ ਹੋਣ? ਬਿਲਕੁਲ ਹੋ ਰਹੇ ਆ। ਜੇ ਤੁਸੀਂ ਕਿਸੇ ਨੂੰ ਛੇੜਦੇ ਹੋ ਜੀ, ਇਹ ਨਾ ਤੁਸੀਂ ਤਵੱਕੋ ਰੱਖੋ ਕਿ ਉਹ ਤੁਹਾਨੂੰ ਦੁਬਾਰਾ ਆਪਣਾ ਬਦਲਾ ਨਾ ਲਊਗਾ ਜਾਂ ਉਹਦੀ ਕੋਈ ਹਰਕਤ ਨਹੀਂ ਹੋਊਗੀ। ਫਿਰ ਜੇਕਰ ਉਹ ਕਸ਼ਮੀਰ ਦੇ ਵਿੱਚ ਆਪਣੀ ਸਪੋਰਟ ਕਰਦੇ ਨੇ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਮਿਲੀਟੈਂਟਸ ਨੂੰ, ਖਾੜਕੂਆਂ ਨੂੰ ਮਦਦ ਦੇ ਕੇ, ਚਾਹੇ ਕਸ਼ਮੀਰੀਆਂ ਨੂੰ ਮਦਦ ਦੇ ਕੇ, ਚਾਹੇ ਉਹਨਾਂ ਨੂੰ ਮੀਡੀਆ ਸਪੋਰਟ ਦੇ ਕੇ, ਚਾਹੇ ਫਾਈਨੈਂਸ਼ੀਅਲ ਸਪੋਰਟ ਦੇ ਕੇ, ਤੇ ਚਾਹੇ ਆਈਡੀਓਲੋਜੀਕਲ ਸਪੋਰਟ ਦੇ ਕੇ, ਕੁਛ ਵੀ ਜੀ, ਚਾਹੇ ਉਹਨਾਂ ਦੀ ਗੱਲ ਚੱਕ ਕੇ UNO ਦੇ ਵਿੱਚ ਉਹਨਾਂ ਦੀ ਗੱਲ ਪਹੁੰਚਾ ਕੇ, ਹਰ ਵਾਰ ਪਾਕਿਸਤਾਨ ਦਾ ਇਹ ਹੁੰਦਾ ਕਿ 19 ਦੇਰ ਤੱਕ ਭਾਰਤ ਪਾਕਿਸਤਾਨ ਦੇ ਸੰਬੰਧ ਜਿਹੜੇ ਹੈਗੇ ਆ ਉਹ ਵਧੀਆ ਨਹੀਂ ਰਹਿਣੇ ਜਿੰਨੀ ਦੇਰ ਤੱਕ ਕਸ਼ਮੀਰ ਦਾ ਮਸਲਾ ਜਿਹੜਾ ਹੈਗਾ ਉਹ ਹੱਲ ਨਹੀਂ ਹੁੰਦਾ ਜੀ। ਹੁਣ ਜੇਕਰ ਇਹ ਕਹਿੰਦੇ ਪਏ ਨੇ ਕਿ ਕਸ਼ਮੀਰ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਿਆਦਾ ਇਨਫਿਲਟ੍ਰੇਸ਼ਨ ਹੋ ਰਹੀ ਆ, ਉਹਨਾਂ ਦੀ ਘੁਸਪੈਠ ਹੋ ਰਹੀ ਆ ਉਹਨਾਂ ਦੇ ਮਸਲਿਆਂ ਦੇ ਵਿੱਚ, ਤੇ ਇਹ ਘੁਸਪੈਠ ਉਸੇ ਚੀਜ਼ ਦਾ ਨਤੀਜਾ ਹੈ ਜਿਹੜੀ ਇਹਨਾਂ ਨੇ ਪਾਕਿਸਤਾਨੀਆਂ ਦੇ ਮਸਲੇ ਦੇ ਵਿੱਚ 1965 ਦੇ ਵਿੱਚ ਹੋਵੇ, ਚਾਹੇ 1971 ਦੇ ਵਿੱਚ ਹੋਵੇ, ਤਾਂ ਈਵਨ 1999 ਦੇ ਵਿੱਚ ਜਿਹੜੀ ਕਾਰਗਿਲ ਦੀ ਉਹ ਜੰਗ ਹੁੰਦੀ ਆ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਹੋਈ ਆ, ਉਹਦੇ 'ਚ ਵੀ ਇਹਨਾਂ ਦੇ ਪੰਗੇ ਸੀ ਜੀ। ਹੁਣ ਇਹਨਾਂ ਦਾ ਇਹ ਕਹਿਣਾ ਠੀਕ ਆ, ਮੈਂ ਇਸ ਗੱਲ ਤੋਂ ਨਹੀਂ ਦੂਰ ਜਾਣਾ ਚਾਹੁੰਦਾ ਕਿ ਜੇ ਬਲੋਚਿਸਤਾਨ ਦੇ ਜਿਹੜੇ ਲੋਕ ਨੇ ਉਹ ਪਾਕਿਸਤਾਨ ਤੋਂ ਆਪਣੀ ਮੁਕਤੀ ਚਾਹੁੰਦੇ ਨੇ ਤੇ ਉਹਨਾਂ ਨੂੰ ਵੀ ਮੁਕਤੀ ਮਿਲਣੀ ਚਾਹੀਦੀ ਆ ਜੀ। ਜੇ ਕਸ਼ਮੀਰ ਦੇ ਵਿੱਚ ਲੋਕ ਨੇ ਕਸ਼ਮੀਰ ਦੀ ਮੁਕਤੀ ਚਾਹੁੰਦੇ ਨੇ ਤੇ ਫਿਰ ਭਾਰਤ ਨੂੰ ਕੋਈ ਜਾਂ ਹਿੰਦੁਸਤਾਨ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ
ਜਦੋਂ ਹਿੰਦੁਸਤਾਨੀ ਇਹ ਕਹਿੰਦੇ ਨੇ ਵੀ दूध मांगोगे खीर देंगे, कश्मीर मांगोगे खीर देंगे जी, ਜਾਂ ਤਾਂ ਇਹੀ ਜਿਹੜਾ ਆ ਮਾਦਾ ਤੁਸੀਂ ਆਪਣੇ ਵਿੱਚ ਰੱਖੋ ਵੀ ਭਾਈ ਜੇ ਤੁਸੀਂ ਉਹਨਾਂ ਦੇ ਬਲੋਚਿਸਤਾਨ ਦੀ ਗੱਲ ਕਰੋਗੇ ਤੇ ਤੁਹਾਨੂੰ ਵੀ ਆਪਣੇ ਕਸ਼ਮੀਰ ਦੀ ਗੱਲ ਕਰਨੀ ਪੈਣੀ ਆ, ਤੁਹਾਨੂੰ ਆਪਣੇ ਅਰੁਣਾਚਲ ਪ੍ਰਦੇਸ਼ ਦੀ ਗੱਲ ਕਰਨੀ ਪੈਣੀ ਆ, ਤੁਹਾਨੂੰ ਨਾਗਾਲੈਂਡ ਦੀ ਗੱਲ ਕਰਨੀ ਪੈਣੀ ਆ, ਅਸਾਮ ਦੀ ਗੱਲ ਕਰਨੀ ਪੈਣੀ ਆ। ਜਿੰਨੇ ਨਾਰਥ ਈਸਟਰਨ ਕੰਟਰੀਜ਼ ਹੈ ਜਿਹੜੇ ਸਟੇਟਸ ਹੈਗੀਆਂ ਨੇ, ਪ੍ਰੋਵਿੰਸਸ ਹੈਗੇ ਨੇ, ਪ੍ਰਾਂਤ ਹੈਗੇ ਨੇ, ਫਿਰ ਤੁਹਾਨੂੰ ਉਹਨਾਂ ਦੀ ਗੱਲ ਕਰਨੀ ਪੈਣੀ ਆ, ਤੁਹਾਨੂੰ ਖਾਲਿਸਤਾਨ ਦੀ ਗੱਲ ਕਰਨੀ ਪੈਣੀ ਆ ਜੀ। ਤੇ ਉਹਦੇ ਵਿੱਚ ਫਿਰ ਇੰਨੀ ਕੁ ਦਿਆਨਤਦਾਰੀ ਇਹ ਰੱਖਿਓ, ਜੇ ਤੁਸੀਂ ਉਹਨਾਂ ਦੇ ਮਸਲਿਆਂ ਦੇ ਵਿੱਚ ਜਾ ਕੇ ਪੰਗੇ ਲੈਣੇ ਆ ਤੇ ਤੁਹਾਡੇ ਮਸਲੇ ਵੀ ਗੁੰਝਲਦਾਰ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਾ। ਜੀ ਜੀ ਵੀਰ ਜੀ, ਮੇਰਾ ਇਹੀ ਸੀਗਾ ਜਿਹੜਾ ਅਗਲੀ ਵੀ ਮੈਂ ਗੱਲ ਕਰਨੀ ਚਾਹੁੰਦਾ ਸੀ ਵੀ ਜਿਵੇਂ ਤੁਸੀਂ ਕਿਹਾ ਇਹ ਜਿਹੜੇ ਮਸਲੇ ਨੇ ਇਹ ਗੁੰਝਲਦਾਰ ਹੀ ਹੁੰਦੇ ਜਾ ਰਹੇ ਨੇ ਕਿ ਜਿੱਥੇ ਤਾਂ ਇੱਕ ਪਾਸੇ ਗੱਲ ਸੀਗੀ ਕਿ ਕਸ਼ਮੀਰ ਦਾ ਮਸਲਾ ਹੈਗਾ ਉਹਨੂੰ ਹੱਲ ਕੀਤਾ ਜਾਵੇ, ਬਲਕਿ ਜਦੋਂ ਇਹ ਬਲੋਚਿਸਤਾਨ ਦੀ ਗੱਲ ਸਾਹਮਣੇ ਆਈ ਹੈ ਤਾਂ ਪਿਛਲੇ ਦਿਨਾਂ ਦੀਆਂ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਤਾਂ ਜਿਵੇਂ ਦਾ ਦੋਵੇਂ ਪਾਸਿਓਂ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਉਹ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਇਹ ਮਸਲੇ ਨੂੰ ਸੁਲਝਾਉਣ ਦੀ ਥਾਂ ਤੇ ਉਹਨੂੰ ਹੋਰ ਉਲਝਾਇਆ ਜਾ ਰਿਹਾ ਹੈ, ਹੋਰ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉਹ ਉਸ ਪਾਸੇ ਨੂੰ ਵੱਧ ਰਿਹਾ ਹੈ। ਤਾਂ ਜਿਹੜਾ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈਗਾ ਉਹਦੇ 'ਚ ਇਹ ਜਿਹੜੀ ਪਾਲਿਸੀ ਸ਼ਿਫਟ ਹੈਗੀ ਹੈ ਇਹ ਕੀ ਚੇਂਜਸ ਲੈ ਕੇ ਆ ਸਕਦੀ ਹੈ? ਵੀਰ ਜੀ, ਜਦੋਂ ਅਸੀਂ ਜਿਹੜੇ ਇਹਨਾਂ ਦੇ ਆਪਣੀ ਸਿਆਸਤਦਾਨ ਨੇ ਇਸੇ ਗੱਲ ਨੂੰ ਲੈ ਕੇ ਵੀ ਹੁਣ ਸਲਮਾਨ ਖੁਰਸ਼ੀਦ ਦਾ ਜੇ ਤੁਸੀਂ ਬਿਆਨ ਪੜ੍ਹਦੇ ਹੋ ਭਾਵੇਂ ਕਿ ਪਾਰਟੀ ਲਾਈਨ ਤੋਂ ਟੁੱਟ ਕੇ ਗੱਲ ਕੀਤੀ ਹੈ ਇਹ ਜੀ, ਜੇ ਸਲਮਾਨ ਖੁਰਸ਼ੀਦ ਉਹ ਕਹਿੰਦਾ ਵੀ ਜਿਹੜੀ ਨਰਿੰਦਰ ਮੋਦੀ ਦੀ ਨਵੀਂ ਪਾਲਿਸੀ ਹੈਗੀ ਆ ਬਲੋਚਿਸਤਾਨ ਦੇ ਲਈ ਜੀ, ਪਾਕਿਸਤਾਨ ਆਕੂਪਾਈਡ ਜਿਹੜੀ ਕਸ਼ਮੀਰ ਲਈ ਦੀ ਉਹ ਬੱਚਿਆਂ ਵਾਲੀ ਆ ਜੀ, ਤੇ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਜਿਹੜੀਆਂ ਹਿੰਦੂਤਵਾ ਫੋਰਸਸ ਨੇ ਚਾਹੇ ਇੰਟਰਨਲ ਤੌਰ ਦੇ ਉੱਤੇ ਚਾਹੇ ਐਕਸਟਰਨਲ ਤੌਰ ਦੇ ਉੱਤੇ, ਚਾਹੇ ਬੈਰੂਨੀ ਤੌਰ ਦੇ ਉੱਤੇ ਤੇ ਚਾਹੇ ਅੰਦਰੂਨੀ ਤੌਰ ਦੇ ਉੱਤੇ, ਕਿਉਂਕਿ ਇਹਨਾਂ ਨੂੰ ਅੱਜ ਇਹ ਫੀਲ ਹੋ ਰਿਹਾ ਕਿ ਜਿਹੜੀ ਮੋਦੀ ਦੀ ਸਰਕਾਰ ਆ ਜੀ ਉਹ ਇਹ ਜੋ ਮਰਜ਼ੀ ਕਰੀ ਜਾਣ ਕੋਈ ਉਹਨਾਂ ਦੇ ਉੱਤੇ ਉਹਦਾ ਸੇਕ ਲੱਗਣ ਵਾਲਾ ਹੈ ਨਹੀਂ। ਚਲੋ ਜਿਹੜੇ ਅੰਦਰੂਨੀ ਮਸਲੇ ਨੇ ਉਹਨਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹ ਮਤਲਬ ਕਿ ਆਪਰੇਸ਼ਨ ਦੇ ਥਰੂ ਲੋਕਾਂ ਨੂੰ ਦਬਾ ਲਓਗੇ, ਪਰ ਜ਼ਿਆਦਾ ਦੇਰ ਨਹੀਂ, ਥੋੜੀ ਦੇਰ ਤੱਕ ਹੀ ਦਬਾ ਹੋਣੇ ਆ ਉਹ ਵੀ ਲੋਕ। ਪਰ ਇਹ ਚੀਜ਼ਾਂ ਜਦੋਂ ਤੁਸੀਂ ਬਾਹਰਲੇ ਮੁਲਕਾਂ ਨਾਲ ਕਰਦੇ ਹੋ ਔਰ ਜਦੋਂ ਤੁਹਾਨੂੰ ਪਤਾ ਵੀ ਤੁਹਾਡੇ 'ਚ ਦਮਖਮ ਹੈ ਨਹੀਂ ਉਹ ਕੁਛ ਵੀ, ਜੇ ਤੁਸੀਂ ਇੰਨੇ ਕੀ ਤਕੜੇ ਹੁੰਦੇ ਤੇ ਜਿਹੜੀਆਂ ਗਿਲਗਿਟ ਦਾ ਇਲਾਕਾ ਹੈਗਾ, ਅਕਸ਼ਾਈ ਚੈਨ ਦਾ ਇਲਾਕਾ ਹੈਗਾ, ਗਿਲਗਿਟ ਦਾ ਇਲਾਕਾ ਜਿਹੜਾ ਪਾਕਿਸਤਾਨ ਨੂੰ ਨਾ ਜਾਂਦਾ, ਪਾਕਿਸਤਾਨ ਆਕੂਪਾਈਡ ਕਸ਼ਮੀਰ ਦਾ ਇਲਾਕਾ ਪਾਕਿਸਤਾਨ ਨੂੰ ਨਾ ਜਾਂਦਾ, ਜੇ ਤੁਸੀਂ ਇੰਨੇ ਤਗੜੇ ਸੀਗੇ। ਔਰ ਅੱਜ ਵੀ ਸਿਰਫ ਤੁਸੀਂ ਨਕਸ਼ਿਆਂ ਦੇ ਉੱਤੇ ਜਿਹੜੀਆਂ ਲਕੀਰਾਂ ਮਾਰ ਕੇ ਇੱਧਰੋਂ ਉੱਧਰੋਂ ਕਰਕੇ ਉਹਦੇ ਨਾਲ ਤਾਂ ਨਕਸ਼ੇ ਨਹੀਂ ਨਾ ਬਣਦੇ ਅਸਲੀਅਤ ਦੇ ਵਿੱਚ। ਅਸਲੀਅਤ ਦੇ ਵਿੱਚ ਨਕਸ਼ਾ ਉਹੀ ਆ ਕਿ ਗਿਲਗਿਟ ਦਾ ਇਲਾਕਾ ਜਿਹੜਾ ਹੈਗਾ ਆ ਉਹ ਪਾਕਿਸਤਾਨ ਦੇ ਕਬਜ਼ੇ ਥੱਲੇ ਆ, ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਹੈਗਾ ਆ ਉਹ ਵੀ ਪਾਕਿਸਤਾਨ ਦੇ ਥੱਲੇ ਆ, ਤੇ ਜਿਹੜਾ ਨਾਰਥ ਈਸਟ ਵਾਲੇ ਪਾਸੇ ਮਤਲਬ ਕਿ ਕਸ਼ਮੀਰ ਦੇ ਵਿੱਚ ਹੀ ਸ਼ਾਇਦ ਚੈਨ ਦਾ ਜਿਹੜਾ ਨਕਸ਼ੇ ਦੇ ਵਿੱਚ ਹਿੱਸਾ ਹੈਗਾ ਉਹ ਚੀਨ ਦੇ ਥੱਲੇ ਆ। ਹੁਣ ਮੌਕਾ ਨਾ ਹੁਣ ਇਹ ਹੋ ਰਿਹਾ ਕਿ ਇਹ ਜ਼ਿਆਦਾ ਇਹਨਾਂ ਦੀ ਕਨਫਲਿਕਟ ਚੱਲ ਰਹੀ ਹੈ ਪਾਕਿਸਤਾਨ ਦੇ ਨਾਲ, ਕਿਉਂਕਿ ਇਹਨਾਂ ਨੂੰ ਪਤਾ ਕਿ ਪਾਕਿਸਤਾਨ ਉਹਨਾਂ ਸਮਰੱਥ ਮੁਲਕ ਅਜੇ ਨਹੀਂ ਹੈਗਾ। ਪਰ ਗੱਲ ਇਹ ਹੈਗੀ ਆ ਕਿ ਦੋਨੇ ਪਾਸੇ ਹਥਿਆਰਾਂ ਦਾ ਤੁਸੀਂ ਦੇਖ ਲਓ, ਜੇ ਇਨ ਕੇਸ ਕੋਈ ਵੀ ਇਸ ਤਰੀਕੇ ਦੇ ਨਾਲ ਕੋਈ ਕਨਫਲਿਕਟ ਚੱਲਦੀ ਆ ਜੀ, ਅੱਜ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਪਾਕਿਸਤਾਨ, ਕਿਉਂਕਿ ਪਾਕਿਸਤਾਨ ਵੀ ਨਿਊਕਲੀਅਰ ਪਾਵਰ ਹੈਗੀ ਆ ਤੇ ਭਾਰਤ ਵੀ ਨਿਊਕਲੀਅਰ ਪਾਵਰ ਹੈਗੀ, ਔਰ ਦੋਨੇ ਬਹੁਤ ਹੀ ਵੋਲੇਟਾਈਲ ਔਰ ਵਾਇਲੈਂਟ ਜਿਹੜੇ ਦੇਸ਼ ਨੇ। ਪਰ ਦੂਸਰੇ ਪਾਸੇ ਤੁਸੀਂ ਇਹ ਦੇਖ ਲਓ ਵੀ ਜਦੋਂ ਚੀਨ ਦੇ ਨਾਲ ਮਸਲੇ ਹੁੰਦੇ ਨੇ, ਚਾਹੇ ਉਹ ਇਹਨਾਂ ਦੇ ਇਲਾਕੇ ਦੇ ਵਿੱਚ 19 ਕਿਲੋਮੀਟਰ ਅੰਦਰ ਆ ਕੇ ਆਪਣੇ ਤੰਬੂ ਲਾ ਕੇ ਬਹਿ ਜਾਣ, ਚਾਹੇ ਉਹ ਅਰੁਣਾਚਲ ਪ੍ਰਦੇਸ਼ ਦੇ ਵਿੱਚ 8 ਕਿਲੋਮੀਟਰ ਅੰਦਰ ਜਾ ਕੇ ਤੰਬੂ ਲਾ ਕੇ ਬਹਿ ਜਾਣ, ਉਹਨਾਂ ਨੂੰ ਕਦੀ ਨਹੀਂ ਇਹਨਾਂ ਨੇ ਛੇੜਿਆ। ਜਦੋਂ ਗੱਲ ਛੇੜਨ ਦੀ ਹੁੰਦੀ ਆ, ਜਦੋਂ ਜਿਹੜੀਆਂ ਏਦਾਂ ਦੀਆਂ ਉਤੇਜਨਾ ਵਾਲੀਆਂ ਸਟੇਟਮੈਂਟਸ ਨੇ ਉਹ ਹਮੇਸ਼ਾ ਇਹ ਪਾਕਿਸਤਾਨ ਦੇ ਨਾਲ ਕਰਦੇ ਨੇ, ਕਿਉਂਕਿ ਪਾਕਿਸਤਾਨ ਦੇ ਨਾਲ ਇੱਕ ਉਹਨਾਂ ਦੀ, ਕਿਉਂਕਿ ਮੁਸਲਿਮ ਉਹਨਾਂ ਦੀ ਬਹੁਗਿਣਤੀ ਆ ਜਾਂ ਮੁਸਲਿਮ ਉਹਨਾਂ ਦੀ ਪਾਪੂਲੇਸ਼ਨ ਹੈਗੀ ਆ, ਇਹ ਆਪਣਾ ਪੁਰਾਣੀਆਂ ਸਦੀਆਂ ਦਾ, ਕਿਉਂਕਿ ਮੋਦੀ ਆਪ ਹੀ ਕਹਿ ਰਿਹਾ ਕਿ 1200 ਸਾਲ ਗੁਲਾਮ ਰਹੇ ਨੇ, ਇਹ
उस गुलामी का बदला जिहड़ा हैगा उस नाल लै रहे ने, क्योंकि उस चीज नूं ये हॉट प्लेट है पाकिस्तान, उस चीज नूं अगे लिया के ये दमनकारी अपनी नीतियां भारत के अंदर भी चलाउणगे, जिहड़ियां चला भी रहे ने अज मुसलमानां नूं दबाउण लई। सो ओवरऑल जिहड़ी हैगी आ अज ये भारत और भारत दे विच जिहड़ियां ये हिंदुत्वी फोर्सां ने उन्हां दे, क्योंकि भारत नूं हिंदुस्तान पढ़ाउण दा इन्हां ने तहैया कीता पिया एक तरीके दे नाल वीर जी अपने तौर दे उत्ते बरूद दे उत्ते बैठे ने। और ये कुछ नहीं पता साउथ एशिया की जिहड़ी पॉलिटिक्स हैगी आ, जिहड़ी राजनीति, जिहड़ी सियासत आ, ਉਹ आने वाले ਸਮਿਆਂ ਦੇ ਵਿੱਚ कोई भी एक फ्लैश पॉइंट ਦੇ ਉੱਤੇ एक्सप्लोर कर सकती है जो इन्हां ਦੇ हालात ने। ਹੁਣ ਤੁਸੀਂ ਜਿਹੜਾ ਕਸ਼ਮੀਰ ਦੇ ਇਸ਼ੂ ਦੇ ਉੱਤੇ ਉਹ ਗੱਲ ਕਰਦੇ ਆ, ਜਦੋਂ ਕਾਂਗਰਸ ਸੀਗੀ, ਹੁਣ ਕਾਂਗਰਸ ਦਾ ਪੀਚ ਦਾ ਬਰਮ ਵੀ ਅੱਜ ਆ ਕੇ ਗੱਲਾਂ ਕਰਨ ਲੱਗ ਪਿਆ ਸੀ। ਸਾਡੇ ਵੇਲੇ ਜੀ ਅਸੀਂ ਤਾਂ ਪੈਸੀਫਾਈ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ, ਅਸੀਂ ਜਿਹੜੀਆਂ ਫੌਜ ਦੀਆਂ ਉਹਨਾਂ ਨੂੰ ਨਰਮ ਹੋਣ ਲਈ ਕਹਿਤਾ ਸੀ। सलमान खुर्शीद भी अज यह गल्लां करन लग पिया कि जिहड़ी नरेंद्र मोदी की पॉलिसी सीगी वो कश्मीर दे लई जां वो बलोचिस्तान दे लई जां जिहड़ी पाकिस्तान दे लई वो बड़ी बच्चियां वाली है, ते तुहाडीआं पॉलिसियां की सी कि जिहड़ी कश्मीर दे विच इन्ना दमन होया, जिहड़े लखां लोकी मारे गए ने, कि वो इन्हां दे राज वेले नहीं होया। सो गल ये हैगी आ कि ये कित्थे ने आ, जदों तां ये सत्ता दे उत्ते ने, इन्हां दा ਜਿਹੜਾ ਕੰਮ ਕਰਨ ਦਾ ਤਰੀਕਾ, ਜਿਹੜੇ ਇਹਨਾਂ ਦੇ ਆਬਜੈਕਟਿਵ, ਜਿਹੜੇ ਇਹਨਾਂ ਦੇ ਸੰਕਲਪ ਨੇ ਉਹ ਵੱਖਰੇ ਨੇ ਜੀ। ਪਰ ਜਦੋਂ ਇਹ ਆਪੋਜੀਸ਼ਨ ਚ ਹੁੰਦੇ ਨੇ ਤੇ ਇਹ ਉਹੀ ਸੰਕਲਪ ਜਿਹੜੇ ਨੇ ਇਹਨਾਂ ਦੇ ਵੱਖਰੇ ਹੋਏ ਨੇ। ਔਰ ਇਹੀ ਜਿਹੜੀਆਂ ਗੱਲਾਂ ਹੈਗੀਆਂ ਉਹ ਬੀਜੇਪੀ ਦੇ ਨਾਲ ਵੀ ਆ ਕਿ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਹੁੰਦੇ ਨੇ ਉਦੋਂ ਇਹ ਕਹਿੰਦੇ ਨੇ ਕਿ ਨਵਾਜ਼ ਸ਼ਰੀਫ ਨੂੰ, ਜਾਂ ਉਦੋਂ ਇਹ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਇੱਕ ਬੰਦਾ ਉਹ ਮਾਰ ਦੇ ਤੇ ਅਸੀਂ 10 ਬੰਦੇ ਮਾਰ ਕੇ ਭੇਜਾਂਗੇ, ਤੇ ਮੁੜ ਕੇ ਜਦੋਂ ਪਾਵਰ ਚ ਆਉਂਦਾ ਹੈਗਾ ਮੋਦੀ ਉਦੋਂ ਜਾ ਕੇ ਉਹਨਾਂ ਦੇ ਨਾਲ ਪਰੌਂਠੇ ਖਾਂਦਾ ਆ ਫਿਰ ਨਵਾਜ਼ ਸ਼ਰੀਫ ਦੇ ਨਾਲ। ਇਹ ਕੀ ਆ, ਇਹ ਉਹੀ ਲੋਕ ਨੇ ਜਦੋਂ ਉਹ ਆਪੋਜੀਸ਼ਨ ਚ ਨੇ ਤੇ ਇਹ ਕਹੂਗੇ ਕਿ ਹੈਂਡਰਸਨ ਜਿਹੜੀ ਰਿਪੋਰਟ ਆ ਉਹ ਲਾਗੂ ਹੋਣੀ ਚਾਹੀਦੀ ਆ, ਦੱਸਣੀ ਚਾਹੀਦੀ ਆ, ਜਾਂ ਨਸ਼ਰ ਹੋਣੀ ਚਾਹੀਦੀ, ਜਾਂ ਪਬਲਿਕ ਹੋਣੀ ਚਾਹੀਦੀ ਆ। ਤੇ ਜਦੋਂ ਅੱਜ ਉਹ ਪਾਵਰ ਚ ਨੇ ਤੇ ਅੱਜ ਉਹਨਾਂ ਨੂੰ ਉਹੀ ਚੀਜ਼ ਲੱਗਣੀ ਸ਼ੁਰੂ ਹੋ ਗਿਆ ਕਿ ਹੈਂਡਰਸਨ ਰਿਪੋਰਟ ਜੇ ਅਸੀਂ ਲਾਗੂ ਕਰ ਦਿੱਤੀ ਤੇ ਉਹ ਦੇਸ਼ ਦੀ ਏਕਤਾ ਦੇ ਅਖੰਡਤਾ ਲਈ ਖਤਰਾ। ਸੋ ਇਹ ਹੈ ਕਿ ਦੋਨੇ ਇਹ ਮਦਾਰੀ ਨੇ, चाहे कांग्रेस आ जाए, चाहे बीजेपी आ जाए, चाहे कांग्रेस आ जाए, चाहे अगे कोई होर आ जाए, कोई भी नवी पार्टी कोई अगे उभर के सामने आ जाए, ये हालात जिहड़े हैगी, जिहड़ी बायस आ, जिहड़ी प्रेजुडिस हैगी आ, जिहड़ी पक्षपाती सोच हैगी आ ਜਾਂ ਇੱਕ ਪੱਖੀ ਸੋਚ ਜਿਹੜੀ ਹੈਗੀ ਆ ਉਹ ਹਮੇਸ਼ਾ ਭਾਰੂ ਰਹਿਣੀ ਆ ਭਾਰਤ ਅਤੇ ਪਾਕਿਸਤਾਨ ਦੇ ਮਸਲਿਆਂ ਦੇ ਵਿੱਚ। ਔਰ ਇਹੀ ਗੱਲਾਂ ਜਿਹੜੀਆਂ ਹੈਗੀਆਂ ਉੱਧਰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਸਿਆਸੀ ਦਾਲ ਫੁਲਕੇ ਜਿਹੜੇ ਹੈਗੇ ਆ ਇਸੇ ਗੱਲ ਦੇ ਉੱਤੇ ਚੱਲ ਪਿਆ। ਉਹ ਵੀ ਕਸ਼ਮੀਰ ਕਹਿ ਕੇ ਇਹ ਵੋਟਾਂ ਲੈਂਦੇ ਨੇ, ਤੇ ਇਹ ਵੀ ਕਸ਼ਮੀਰ ਕਹਿ ਕੇ ਵੋਟਾਂ ਲੈਂਦੇ ਨੇ। ਸੋ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਵੈਸੇ ਅਸੀਂ ਸਪੈਕੂਲੇਟ ਹੀ ਕਰ ਸਕਦੇ ਹਾਂ, ਪਰ ਅਸੀਂ ਬਿਲਕੁਲ ਕਿਸੇ ਦਾਅਵੇ ਨਾਲ ਨਹੀਂ ਕੋਈ ਵੀ ਗੱਲ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਵਿੱਚ ਆਹੀ ਚੀਜ਼ ਵਾਪਰੂਗੀ। ਪਰ ਜੋ ਹਾਲਾਤ ਬਣੇ ਹੋਏ ਨੇ ਉਹ ਵਾਕਈ ਵਿਸਫੋਟਕ ਨੇ, ਔਰ ਕਿਸੇ ਵੀ ਟਾਈਮ ਦੇ ਉੱਤੇ ਕੋਈ ਵੀ ਫਲੈਸ਼ ਪੁਆਇੰਟ ਆਉਣ ਦੇ ਨਾਲ ਉਹ ਐਕਸਪਲੋਡ ਕਰ ਸਕਦੇ ਨੇ ਜੀ। ਵੀਰ ਜੀ, ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਹੈ ਕਿ ਦੋਵੇਂ ਪਾਸੇ ਜਿਹੜੀ ਚੱਲ ਰਹੀ ਹੈ ਸਿਆਸਤ ਤੇ ਰੋਟੀਆਂ ਸੇਕੀਆਂ ਜਾ ਰਹੀਆਂ ਨੇ। ਜਦੋਂ ਅਸੀਂ ਇਸ ਮਸਲੇ ਨੂੰ ਦੇਖਦੇ ਹਾਂ ਤਾਂ ਦੋਵੇਂ ਪਾਸੇ ਇਦਾਂ ਦਾ ਹੀ ਵਰਤਾਰਾ ਦੇਖਣ ਨੂੰ ਮਿਲਦਾ ਹੈ। ਤੇ ਪਰ ਜਦੋਂ ਅਸੀਂ ਕੀ ਕਹਿੰਦੇ ਹੁੰਦੇ ਆ, ਜਿਵੇਂ ਜਿਹੜੀ ਇਹ ਮਸਲਾ ਹੈਗਾ, ਜਦੋਂ ਅਸੀਂ ਇਹਦੇ ਸੋਲੂਸ਼ਨ ਵੱਲ ਦੇਖਦੇ ਹਾਂ ਤਾਂ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਗੱਲਬਾਤ ਹੈਗੀ ਹੈ, ਚਾਹੇ ਉਹ ਇੰਟਰਨੈਸ਼ਨਲ ਪ੍ਰੈਸ਼ਰ ਦੇ ਅਧੀਨ ਹੋਵੇ, ਉਹਦੇ ਨਾਲ ਕੋਈ ਸੋਲੂਸ਼ਨ ਕੱਢਿਆ ਜਾ ਸਕਦਾ ਹੈ? ਜਿਵੇਂ ਜਿਹੜੀਆਂ ਰੀਸੈਂਟ ਨਿਊਜ਼ ਹੀ ਹੈਗੀਆਂ ਨੇ ਉਹਦੇ ਹਵਾਲੇ ਨਾਲ ਹੀ ਦੇਖ ਲਓ ਕਿ ਪਾਕਿਸਤਾਨ ਨੇ ਅਪਰੋਚ ਕੀਤਾ ਕਿ ਕਸ਼ਮੀਰ ਮਸਲੇ ਤੇ ਗੱਲਬਾਤ ਕੀਤੀ ਜਾਵੇ, ਤੇ ਇੰਡੀਆ ਕਹਿੰਦਾ ਅਸੀਂ ਕਸ਼ਮੀਰ ਮਸਲੇ ਤੇ ਨਹੀਂ ਗੱਲਬਾਤ ਕਰਨੀ, ਅਸੀਂ ਟੈਰਰਿਜ਼ਮ ਤੇ ਗੱਲਬਾਤ ਕਰਾਂਗੇ, ਤੇ ਪਾਕਿਸਤਾਨ ਉਹਨੂੰ ਵੀ ਮੰਨ ਗਿਆ ਹੁਣ। ਤੇ ਇਸ ਹਵਾਲੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਵੀਰ ਜੀ, ਕਦੀ ਵੀ ਜਿਹੜੇ ਇਹ ਹਿੰਦੁਸਤਾਨੀ ਨੇ, ਹਿੰਦੂਤਵੀ ਨੇ, ਇਹਨਾਂ ਦੀਆਂ ਸਰਕਾਰਾਂ ਨੇ, ਇਹਨਾਂ ਦੀ ਸੋਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਤਰੀਕੇ ਦੇ ਨਾਲ ਇਹ ਕਿਸੇ ਗੱਲ ਦੇ ਉੱਤੇ ਖੜਨਗੇ ਜੀ। ਅਲਟੀਮੇਟਲੀ ਡਿਸਾਈਡ ਕਰਨਾ ਹੈ ਕਸ਼ਮੀਰੀ ਲੋਕਾਂ ਨੇ, ਔਰ ਅਸੀਂ ਕਸ਼ਮੀਰੀ ਲੋਕਾਂ ਦੀ ਜਿਹੜੀ ਦ੍ਰਿੜਤਾ, ਜਿਹੜਾ ਉਹਨਾਂ ਦਾ ਸੰਕਲਪ, ਜਿਹੜਾ ਉਹਨਾਂ ਦਾ ਆਜ਼ਾਦੀ ਨੂੰ ਬੱਚੇ ਦਾ ਪ੍ਰਣਾਏ ਹੋਣਾ, ਆਜ਼ਾਦੀ ਦੇ ਨਿੱਘ ਨੂੰ ਲੈਣ ਦੇ ਲਈ ਅਸੀਂ ਬਿਲਕੁਲ ਉਹਨਾਂ ਦੀ ਤਾਰੀਫ ਕਰਦੇ ਹਾਂ। ਬਹੁਤ
ਅੱਗੇ ਨੇ ਔਰ ਜਿਹੜਾ ਉਹਨਾਂ ਦੇ ਵਿੱਚ ਜਜ਼ਬਾ ਆਜ਼ਾਦੀ ਦਾ ਉਹ ਵਾਕਈ ਬਾਕਮਾਲ ਹੈ ਔਰ ਉਹ ਤਾਰੀਫ ਕਰਨ ਦੇ ਜਿਹੜਾ ਯੋਗ ਹੈਗਾ। ਅਲਟੀਮੇਟਲੀ ਵੀਰ ਜੀ ਜੋ ਮਰਜ਼ੀ ਇਹ ਮਦਾਰੀ ਦੋਨੇ ਪਾਸੇ ਕਰਨ, ਪਰ ਹੋਣਾ ਉਹੀ ਆ ਜਿਹੜੇ ਕਸ਼ਮੀਰੀ ਲੋਕੀ ਚਾਹੁਣਗੇ। ਜੇ ਉਹ ਆਪਣੀਆਂ ਅੱਖਾਂ ਅੰਨੀਆਂ ਕਰਵਾ ਕੇ, ਜੇ ਆਪਣੇ ਬੱਚੇ ਮਰਵਾ ਕੇ ਪਿਛਲੇ 6-7 ਹਫ਼ਤਿਆਂ ਤੋਂ ਕੋਈ 70-80 ਬੰਦਾ ਉੱਥੇ ਮਾਰਿਆ ਜਾ ਚੁੱਕਾ, ਜਿਹੜੀਆਂ ਕਿ ਰਿਪੋਰਟਾਂ ਆਈਆਂ। ਪਰ ਰਿਪੋਰਟਾਂ ਕਿੱਥੋਂ ਆਈਆਂ? ਇਹ ਵੀ ਸਰਕਾਰੀ ਨੇ, ਤੇ ਇਹ ਸਰਕਾਰੀ ਰਿਪੋਰਟਾਂ ਭਾਰਤ ਦੀਆਂ ਸਰਕਾਰਾਂ ਦੀਆਂ ਜਿਹੜੀਆਂ ਰਿਪੋਰਟਾਂ, ਇਹ ਸਭ ਨੂੰ ਪਤਾ ਵੀ ਕੀ ਹੋਊਗਾ। ਜੇ ਦਿੱਲੀ ਦੇ ਵਿੱਚ 10,000 ਬੰਦਾ ਮਰਦਾ ਤੇ ਇਹ ਕਹਿੰਦੇ ਆ ਜੀ 2733 ਬੰਦੇ ਮਰੇ ਨੇ, ਜਦ ਕਿ ਜਿਹੜੇ ਜੋ ਤੁਗਲਕਾਬਾਦ ਰੇਲਵੇ ਸਟੇਸ਼ਨ ਉੱਤੇ ਫੌਜੀ ਵੀ ਮਾਰੇ ਜਾਂਦੇ ਨੇ, ਉਹਨਾਂ ਦਾ ਵੀ ਅੱਜ ਤੱਕ ਕੋਈ ਇਨਕੁਆਇਰੀ ਨਹੀਂ ਖੁੱਲੀ, ਉਹਨਾਂ ਦਾ ਵੀ ਅੱਜ ਤੱਕ ਕਦੀ ਕੋਈ ਕੇਸ ਓਪਨ ਨਹੀਂ ਹੋਇਆ। ਮਤਲਬ ਕਿ ਜਿਹੜੇ ਏਦਾਂ ਦੇ ਕੇਸ ਵੀ ਨੇ ਉਹ ਵੀ ਉਹਦੇ ਵਿੱਚ ਇਨਕਲੂਡ ਨਹੀਂ ਕੀਤੇ ਗਏ। ਜਾਣੀ ਕਿ ਕਹਿਣ ਦਾ ਮਤਲਬ ਇਹ ਆ ਕਿ ਚਾਹੇ ਉਹ ਬਲੂ ਸਟਾਰ ਦਾ ਸੀਗਾ, ਚਾਹੇ ਉਹ ਦਿੱਲੀ ਦੇ ਕਤਲੇਆਮ ਦਾ ਸੀ, ਇਹਨਾਂ ਨੇ ਜੋ ਵੀ ਰਿਪੋਰਟਾਂ ਦਿੱਤੀਆਂ ਇਹ ਝੂਠ ਦੇ ਪਲੰਦੇ ਨੇ, ਕਿਉਂਕਿ ਇਹ ਝੂਠ ਦੇ ਪੁੱਤ ਨੇ ਇਹ ਪੂਰੇ ਦੇ ਪੂਰੇ। ਸੋ ਹੁਣ ਵੀ ਜੋ ਹਾਲਾਤ ਕਸ਼ਮੀਰ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ, ਉਹ ਅੱਖਾਂ ਬਣਾ ਕੇ ਵੀ ਉਹ ਆਪਣੇ ਸਰੀਰ ਦੇ ਉੱਤੇ ਜਿਹੜੇ ਪੈਲਟ ਗਨਸ ਨੇ ਉਹਨਾਂ ਦੇ ਸ਼ਹਿਰੇ ਕਰਵਾ ਕੇ ਵੀ ਆਪਣੇ ਸਰੀਰ ਕੋਲੋਂ ਉਹ ਜਿਹੜੇ ਨੇ ਮਤਲਬ ਕਿ ਨਿਕੰਮੇ ਹੋ ਗਏ ਨੇ, ਨਕਾਰਾ ਹੋ ਗਏ ਨੇ। ਪਰ ਫੇਰ ਵੀ ਜਿਹੜਾ ਉਹਨਾਂ ਦਾ ਬੱਚਾ ਜਿਹੜਾ ਉਹ ਆਜ਼ਾਦੀ ਪਿਆ ਫੂਕਦਾ, ਮੇਰਾ ਖਿਆਲ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਆ। ਇਹਨਾਂ ਦਾ ਮੈਂ ਪਹਿਲਾਂ ਵੀ ਕਿਹਾ ਕਿ ਚਾਹੇ ਉਹ ਭਾਰਤ ਆ ਚਾਹੇ ਉਹ ਪਾਕਿਸਤਾਨ ਆ, ਇਹਨਾਂ ਦੋਨਾਂ ਦਾ ਜਿਹੜਾ ਰਾਜ ਚੱਲਦਾ ਉਹਨਾਂ ਦੀ ਡੁਗਡਗੀ ਕਸ਼ਮੀਰ ਦੀ ਹੁੰਦੀ ਆ। ਜਦੋਂ ਵੋਟਾਂ ਹੁੰਦੀਆਂ ਨੇ ਉਹਨਾਂ ਦੀ ਡੁਗਡਗੀ ਵੱਜਣੀ ਸ਼ੁਰੂ ਹੋ ਜਾਂਦੀ, ਜਦੋਂ ਇਹਨਾਂ ਦੀਆਂ ਆਉਂਦੀਆਂ ਤੇ ਇਹਨਾਂ ਦੀ ਵੱਜਣੀ ਸ਼ੁਰੂ ਹੋ ਜਾਂਦੀ। ਹਾਂ, ਇਹ ਚੀਜ਼ਾਂ ਦੀ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੇ ਪ੍ਰਦਰਸ਼ਨ ਹੁੰਦੇ ਨੇ, ਇਹੋ ਜਿਹੀਆਂ ਲੌਬਿੰਗ ਹੁੰਦੀਆਂ ਨੇ, ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਸੈਨੇਟਰਸ ਹੋਣ, ਚਾਹੇ ਉਹਨਾਂ ਦੇ MP ਹੋਣ ਜਾਂ ਜਿਹੜੇ ਪੋਲੀਟੀਸ਼ੀਅਨ ਨੇ, ਜਦੋਂ ਇਹਨਾਂ ਦੇ ਬਾਰੇ ਗੱਲ ਕਰਦੇ ਨੇ ਤੇ ਗੱਲ ਕਿਤੇ ਨਾ ਕਿਤੇ ਤਾਂ ਪਹੁੰਚਦੀ ਹੈ। ਔਰ ਪਰ ਸਭ ਤੋਂ ਵੱਡੀ ਜਿਹੜੀ ਸ਼ਾਬਾਸ਼ ਆ, ਅਸੀਂ ਅੱਜ ਵੀ ਇਹ ਕਹਿੰਦੇ ਆ ਕਿ ਕਸ਼ਮੀਰੀਆਂ ਨੂੰ ਦੇਣੀ ਬਣਦੀ ਆ, ਜਿਹੜੇ ਅੱਜ ਵੀ ਉੱਥੇ ਇੱਕ ਸਟੈਂਡ ਦੇ ਉੱਤੇ ਖੜੇ ਹੋਏ ਨੇ। ਪਰ ਜਿਹੜਾ ਪਾਕਿਸਤਾਨ ਦਾ ਇਹ ਕਹਿਣਾ ਕਿ ਉਹ UNO ਦੇ ਵਿੱਚ ਜਾਏਗਾ, ਬਿਲਕੁਲ ਉਹਨਾਂ ਦਾ ਵੀ ਜਾਣਾ ਬਣਦਾ, ਕਿਉਂਕਿ ਉਹਨਾਂ ਨੇ ਆਪਣਾ ਬਦਲਾ ਲੈਣਾ ਹੀ ਲੈਣਾ। ਤੇ ਜਿਹੜੇ ਭਾਰਤੀ ਨੇ ਉਹ ਹੁਣ ਜਾ ਕੇ ਕੀ ਕਹੋਗੇ? ਹੁਣ ਬੜੀ ਹਾਸਲ ਵੀ ਨਹੀਂ ਕਰ ਲਿਆ ਇਹ ਕਿ ਐਮਨੈਸਟੀ ਇੰਟਰਨੈਸ਼ਨਲ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਹੈਗਾ ਆ ਉਹ ਸਾਊਥ ਦੇ ਵਿੱਚ ਕਰ ਦਿੱਤਾ ਜੀ। ਇਹਨਾਂ ਗੱਲਾਂ ਤੋਂ ਕੋਈ ਸੰਗ, ਕੋਈ ਹਯਾ, ਕੋਈ ਸ਼ਰਮ ਨਾਂ ਦੀ ਕੋਈ ਚੀਜ਼ ਹੈਗੀ ਆ ਜਿਹੜੀ ਇਹਨਾਂ ਲੋਕਾਂ ਕੋਲ ਹੈਗੀ ਆ? ਤੁਸੀਂ ਬੰਦੇ ਨਹੀਂ ਮਾਰੋ, ਤੁਸੀਂ ਉਹਨਾਂ ਤੇ ਜ਼ੁਲਮ ਵੀ ਕਰੋ, ਉਹ ਤੋਂ ਬਾਅਦ ਤੁਸੀਂ ਇਹ ਵੀ ਕਹਿੰਦੇ ਆ ਵੀ ਚੁੱਪ ਕਰਕੇ ਵੀ ਬੈਠੋ। ਸੋ ਇਹ ਸਾਰੇ ਜਿਹੜੇ ਭਾਰਤ ਦੇ ਅੰਦਰ ਵੀ ਨੇ, ਕਾਂਗਰਸ ਹੋ ਗਈ, ਇਹ BJP ਹੋ ਗਈ, ਕਾਮਰੇਡ ਹੋ ਗਏ, ਚਾਹੇ ਹੋਰ ਕੋਈ ਵੀ ਹੈਗੇ, ਸਾਰੇ ਇਹ ਮਦਾਰੀ ਨੇ ਜੀ। ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਇਹਨਾਂ ਦੀਆਂ ਇਹ ਚੀਜ਼ਾਂ ਕੁਝ ਹੱਦ ਤੱਕ ਤਾਂ ਤੁਸੀਂ ਉਹਨਾਂ ਨੂੰ ਕਿਸੇ ਭੁਲੇਖੇ ਭਰਮ ਦੇ ਵਿੱਚ ਰੱਖ ਸਕਦੇ ਹੋ, ਪਰ ਬਹੁਤੀ ਦੇਰ ਤੱਕ ਜਿਹੜੀਆਂ ਕੌਮਾਂ ਹੁੰਦੀਆਂ ਉਹ ਭਰਮ ਭੁਲੇਖਿਆਂ ਦੇ ਵਿੱਚ ਨਹੀਂ ਰਹਿੰਦੀਆਂ। 5 ਸਾਲ ਹੋਰ, 10 ਸਾਲ ਹੋਰ, 20 ਸਾਲ ਹੋਰ ਕਰ ਸਕਦੇ ਨੇ ਇਹ, ਪਰ ਅਲਟੀਮੇਟਲੀ ਜਿਹੜਾ ਹੈਗਾ ਸੱਚ ਦੇ ਉੱਭਰ ਕੇ ਸਾਹਮਣੇ ਆਉਣਾ। ਔਰ ਸੱਚ ਇਹ ਆ ਕਿ ਆਜ਼ਾਦੀ ਹਰ ਇੱਕ ਬੰਦੇ ਨੂੰ ਚਾਹੀਦੀ ਆ। ਦਲਿਤ ਵੀ ਅੱਜ ਉੱਠਣੇ ਸ਼ੁਰੂ ਹੋ ਗਏ ਨੇ। 15 ਅਗਸਤ ਦੇ ਉੱਤੇ ਦਲਿਤਾਂ ਨੇ ਘੱਟੋ ਘੱਟ ਪਹਿਲਾਂ ਉਹ ਕਾਲੇ ਝੰਡੇ ਨਹੀਂ ਲੈ ਕੇ ਚੱਲਦੇ। ਅੱਜ ਦਲਿਤ ਵੀ, ਅੱਜ ਕਸ਼ਮੀਰੀ ਵੀ, ਅੱਜ ਖਾਲਿਸਤਾਨੀ ਵੀ, ਅੱਜ ਨਾਗੇ, ਬੋਡੋ, ਅਸਾਮੀ, ਉਹ ਸਾਰੇ ਦੇ ਸਾਰੇ ਕਾਲੇ ਝੰਡੇ ਉਹਨਾਂ ਨੇ 15 ਅਗਸਤ ਦੇ ਉੱਤੇ ਚਲਾਏ। ਪਰ ਨਾਲ ਦੀ ਨਾਲ UP ਦੇ ਵਿੱਚ ਇਹ ਉਹਨਾਂ ਦਾ ਕਹਿਣਾ ਵੀ ਸਾਨੂੰ ਤਾਂ UP ਦਾ ਵੀ ਜਿਹੜਾ ਹੈਗਾ ਭਾਰਤ ਤੋਂ ਵੱਖ ਕਰ ਦੇਣਾ ਚਾਹੀਦਾ। ਸੋ ਇਹ ਜਿਹੜੀਆਂ ਸੁਰਾਂ ਨੇ, ਦੱਬੀਆਂ ਹੋਈਆਂ ਸੁਰਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਰਫੇਸ ਹੋਣੀਆਂ ਨੇ। ਜਿਹੜੀਆਂ ਅੱਜ ਅੰਡਰਕਰੰਟ ਚੱਲ ਰਹੀਆਂ ਨੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵਿਰਾਟ ਨੂੰ ਉੱਪਰ ਲਿਆ ਕੇ ਉਹ ਖੋਲਣਾ। ਔਰ ਇਹਨਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਕਿ ਉਸ ਹਨੇਰੀ ਨੂੰ ਇਹ ਥੰਮ ਸਕਣ। ਇਹਨਾਂ ਦੀ ਲੈਗੇਸੀ ਇਹ ਹੈਗੀ ਆ, ਅੱਜ ਇਹ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਕਿ ਅਸੀਂ ਦੁਨੀਆ ਦੀ ਤੀਸਰੀ ਵੱਡੀ ਪਾਵਰ ਆ। ਜੇ ਤੁਸੀਂ ਤੀਸਰੀ ਵੱਡੀ ਪਾਵਰ ਹੋ, ਤੁਹਾਡੇ ਕੋਲ 올림픽ਸ ਦੇ ਵਿੱਚ ਕੋਈ ਮੈਡਲ ਨਹੀਂ, ਤੁਹਾਡੇ ਕੋਲ ਇੱਕ ਅੱਧੇ ਤੋਂ ਸਿਵਾਏ ਆ ਸਕਿਆ। 125 ਕਰੋੜ ਦਾ ਤੁਹਾਡਾ ਮੁਲਕ ਹੈ, ਉਹਦੇ ਵਿੱਚ ਤੁਹਾਡੇ ਕੋਲੋਂ ਇੰਨਾ ਨਹੀਂ ਹੋ ਸਕਿਆ ਕਿ ਤੁਸੀਂ 올림픽ਸ ਦੇ ਵਿੱਚ ਮੈਡਲ ਲੈ ਸਕੋ।
ਤੁਹਾਡਾ 125 ਕਰੋੜ ਲੋਕਾਂ ਦਾ ਮੁਲਕ ਹੈ ਔਰ ਮੋਦੀ ਇਹ ਵਾਰ-ਵਾਰ ਕਹਿੰਦਾ ਕਿ 65% ਜਿਹੜੇ ਲੋਕ ਨੇ ਉਹ ਯੁਵਾ ਨੇ, ਉਹ ਜੀ ਨੌਜਵਾਨ ਨੇ, 35 ਤੋਂ ਥੱਲੇ ਨੇ। ਤੇ ਜੇਕਰ ਇੰਨਾ ਹੀ ਕੁਛ ਹੈਗਾ, ਇਹਨਾਂ ਦੇ ਵਿੱਚ ਪਾਵਰ ਹੈਗੀ ਆ, ਤੇ ਫਿਰ ਕਿਉਂ ਉੱਥੋਂ ਦੇ ਜਿਹੜੇ ਹਾਲਾਤ ਨੇ ਉਹ ਨਹੀਂ ਬਦਲ ਰਹੇ? ਕਿਉਂ? ਚਾਹੇ ਉਹ ਆਰਥਿਕ ਹਾਲਾਤ ਨੇ, ਚਾਹੇ ਉਹ ਸਮਾਜਿਕ ਹਾਲਾਤ ਨੇ, ਚਾਹੇ ਉਹ ਰਾਜਨੀਤਿਕ ਹਾਲਾਤ ਨੇ, ਕਿਉਂ ਨਹੀਂ ਬਦਲ ਰਹੇ? ਸੋ ਇਹਦਾ ਮਤਲਬ ਇਹ ਆ ਕਿ ਸਾਰੀ ਦੀ ਸਾਰੀ ਜਿਹੜੀ ਭਾਰਤ ਦੀ ਸਿਆਸਤ ਹੈ, ਚਾਹੇ ਉਹ ਕਾਂਗਰਸੀ ਸੀ, ਚਾਹੇ ਇਹ ਸੀ, ਚਾਹੇ ਹੁਣ ਅੱਗੇ ਆਮ ਆਦਮੀ ਪਾਰਟੀ ਆ ਰਹੀ ਆ, ਸਿਰਫ ਤੇ ਸਿਰਫ ਜੁਮਲਿਆਂ ਦੇ ਉੱਤੇ ਟਿਕੀ ਹੋਈ ਆ। ਲੋਕਾਂ ਨੂੰ ਸਿਰਫ ਜੁਮਲੇ ਪੜਾਉਂਦੇ ਨੇ, ਜੁਮਲਿਆਂ ਦੇ ਇਹਨਾਂ ਦੇ ਸਲੋਗਨ ਹੁੰਦੇ ਨੇ, ਬਾਅਦ ਚ ਜਦੋਂ ਪਾਵਰ ਦੇ ਵਿੱਚ ਆਉਂਦੇ ਨੇ ਤੇ ਫਿਰ ਲੋਕਾਂ ਨੂੰ ਮਾਯੂਸੀ ਹੁੰਦੀ ਆ। ਪਰ ਕਿਉਂਕਿ ਮਸਲਾ ਹੁਣ ਕਸ਼ਮੀਰ ਦਾ ਸੀ, ਅਸੀਂ ਕਸ਼ਮੀਰ ਦੇ ਉੱਤੇ ਫਿਰ ਇਹੀ ਕਵਾਂਗੇ ਔਰ ਵਾਰ-ਵਾਰ ਕਵਾਂਗੇ ਕਿ ਕਸ਼ਮੀਰੀਆਂ ਨੂੰ ਸ਼ਾਬਾਸ਼ ਜਿਹੜੇ ਅਜੇ ਵੀ ਟਿਕੇ ਹੋਏ ਨੇ, ਤੇ ਜਿੱਤ ਅਲਟੀਮੇਟਲੀ ਉਹਨਾਂ ਦੀ ਹੋਏਗੀ। ਜੀ ਹਰਪ੍ਰੀਤ ਸਿੰਘ ਜੀ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਆਪਣਾ ਸਮਾਂ ਕੱਢਿਆ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਹਾਡੇ ਕੋਲੋਂ ਅੱਜ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਹਾਡੇ ਕੋਲੋਂ ਵੀ ਅੱਜ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।